हाँ जी, सब तो पहला तो जी सारिਆਂ ਨੂੰ अस्सलाम वालेकुम जी, सत श्री अकाल। मैं जी थोड़ा अपना वीर राणा खालिद मकबूल जी, पंजाबी बेस्ट फॉर एवर तो थानू सारिਆਂ ਨੂੰ ਅੱਜ ਦੇ ਵਲੌਗ ਦੇ ਵਿੱਚ कहना जी आया ਨੂੰ सत बिस्मिल्ला। मैं जी 9 ਵਜੇ ਦਾ ਵੇਲਾ ਤਕਰੀਬਨ मैं घरों निकलिया, डेरे ਚੱਲਾ ਸੀਗਾ। ਮੈਂ ਕਿਹਾ ਵੀ ਅੱਜ ਜਾਂਦੇ ਜਾਂਦੇ ਰੋਡ ਦੇ ਉੱਤੇ ਤੁਹਾਡੇ ਨਾਲ ਗੱਲ ਕਰੀਏ, ਫਿਰ ਨਾਲੇ ਨਾ ਮੈਕ ਚੈੱਕ ਕਰਨੇ ਸੀਗੇ ਵੀ ਰੋਡ ਦੇ ਉੱਤੇ ਇਹਨਾਂ ਦੀ ਆਵਾਜ਼ ਕਿੱਦਾਂ ਦੀ ਆ, ਮੋਟਰਸਾਈਕਲ ਦੇ ਉੱਤੇ ਕਿੱਦਾਂ ਦੀ ਆ। ਇਹ ਹੈ ਜੀ ਸਾਡਾ ਮੇਨ ਤਾਂਦਲਾ ਰੋਡ, ਤਾਂਦਲਿਆਂ ਵਾਲਾ ਸਾਡੀ ਤਹਿਸੀਲ ਨੂੰ ਜਾਂਦਾ ਜੀ ਇਹ ਰੋਡ। ਤੇ ਈਦ ਦੀ ਛੁੱਟੀਆਂ ਤੋਂ ਬਾਅਦ ਤਕਰੀਬਨ ਹੁਣ ਜਿਹੜਾ ਆ ਕੰਮ ਚੱਲਣਾ ਸ਼ੁਰੂ ਹੋਊਗਾ। ਹਾਲੇ ਦੁਕਾਨਾਂ ਜਿਹੜੀਆਂ ਕੋਈ ਹਾਲੇ ਬੰਦ ਹੈਗੀ, ਖੁੱਲ ਰਹੀਆਂ ਹੁਣ ਰੌਣਕਾਂ ਲੱਗ ਜਾਣਗੀਆਂ। ਇਹ ਦੇਖੋ ਮੰਡੀ ਚੱਲ ਗਈ ਹੋਈ ਹੈ, ਇਹਦਾ ਮਤਲਬ ਆ ਵੀ ਦੁਕਾਨਾਂ ਜਦੋਂ ਸਬਜ਼ੀ ਫਰੂਟ ਵਾਲੀਆਂ ਦੁਕਾਨਾਂ ਖੁੱਲ ਜਾਣ ਨਾ, ਇਹਦਾ ਮਤਲਬ ਇਹ ਹੁੰਦਾ ਵੀ ਜਿਹੜੀ ਆ ਮੰਡੀ ਉਹ ਚੱਲ ਗਈ ਹੋਈ ਹੈ। हाँ जी, ਹੁਣ ਅਸੀਂ ਪਹੁੰਚ ਗਏ ਇਸ ਵੇਲੇ ਆਪਣਾ ਜਿਹੜਾ ਸਾਡੇ ਪਿੰਡ ਦਾ ਚੌਕ ਆ ਰਹਿਮੇ ਸ਼ਾਹ ਦਾ, ਉੱਥੇ ਇਹ ਤੁਸੀਂ ਦੇਖ ਸਕਦੇ ਹੋ। ਇਹ ਜੰਪ ਚ ਬਣੇ ਨਾ, ਇਹਨਾਂ ਨਾਲ ਬੜਾ ਫਾਇਦਾ ਹੋਇਆ, ਨਹੀਂ ਤੇ ਇੱਥੇ ਬੜੇ ਐਕਸੀਡੈਂਟ ਹੁੰਦੇ। ਆ ਕਣਕ ਦਾ ਟਰਾਲਾ ਜੀ ਹੈ, ਲਓ ਜੀ ਆ ਸਾਡਾ ਚੌਕ। ਆ ਦਈ ਹਲੋ, ਹੁਣ ਮੈਂ ਚੜ ਗਿਆ ਜੀ ਸਾਈਵਾਲ ਰੋਡ ਤੇ। ਆ ਬੱਟ ਦਾ ਹੋਟਲ ਆ ਜੀ ਸਾਡੇ ਦਾ। ਅਸਲ ਦੇ ਵਿੱਚ ਸਾਡੀ ਜਿਹੜੀ ਹੈ ਮਸ਼ੀਨ, ਉਹਦੇ ਟੋਕੇ ਚੰਡਾਣੇ ਸੀਗੇ ਤੇ ਉਹ ਬਸ਼ੀਰ ਨੇ ਨਾ, ਉਹ ਕੱਲ ਕਾਬਲੇ ਮੇਰੇ ਇਹਦੇ ਵਿੱਚ ਹੀ ਰਹਿ ਗਏ। ਬਸ਼ੀਰ ਟੋਕਾ ਲੈ ਕੇ ਉੱਥੇ ਪਹੁੰਚ ਗਿਆ ਤੇ ਉਹ ਇੱਥੇ ਰਹਿ ਗਏ ਮੇਰੇ ਕੋਲ। ਅੱਜ ਇੱਕ ਤਾਂ ਆਵਾਜ਼ ਚੈੱਕ ਕਰਾਂਗੇ ਵੀ ਕਿੱਦਾਂ ਦੀ ਆਂਦੀ ਆ ਮੋਟਰਸਾਈਕਲ ਦੇ ਉੱਤੇ, ਫਿਰ ਕਿਉਂਕਿ ਮੈਂ ਉਹ ਜਿਹੜਾ ਕੈਮਰਾ ਸਾਨੂੰ ਭੁਪਿੰਦਰ ਦੀਪ ਵੀਰ ਨੇ ਘੱਲਿਆ, ਉਹ ਮੈਂ ਮੋਟਰਸਾਈਕਲ ਦੇ ਉੱਤੇ ਲਾਣਾ ਆ ਜਾਂ ਫਿਰ ਮੈਂ ਇੱਥੇ ਲਾਇਆ ਕਰੂੰਗਾ। ਟਰੈਵਲ ਵਲੌਗਿੰਗ ਜਿਹੜੀ ਆ ਉਹ ਵੀ ਤੁਹਾਨੂੰ ਮੈਂ ਦਿਖਾਊਂਗਾ, ਠੀਕ ਹੈ ਜੀ। ਰਾਣਾ ਸਾਹਿਬ ਨੇ ਕਿਹਾ ਸੀਗਾ ਵੀ ਇਹ ਸਰਦਾਈ ਵਾਲਿਆਂ ਦਾ ਇੱਕ ਇੰਟਰਵਿਊ ਕਰਨਾ, ਉਹ ਵੀ ਵਿੱਚ ਹੀ ਹੈ ਜੀ। ਜੈਸੀ ਸ਼ਾਹ ਮੇਰੇ ਘਰ ਤੋਂ ਮੇਰਾ ਜਿਹੜਾ ਡੇਰਾ ਹੈਗਾ ਉਹ ਹੈਗਾ ਆ ਤਕਰੀਬਨ 3 ਕਿਲੋਮੀਟਰ। ਅੱਜ ਪੂਰਾ ਸਫ਼ਰ ਜਿਹੜਾ ਆ ਉਹ ਤੁਹਾਨੂੰ ਉਹਦਾ ਪਤਾ ਚੱਲ ਜੂਗਾ ਜੀ ਵੀ ਉਹ ਕਿੰਨਾ ਬਣਦਾ। ਉਹ ਮੈਂ ਉਹ ਮੋਰਗ ਜਿਹੜੀ ਆ ਨਾ, ਉਹ ਮੈਂ ਘਰੇ ਭੁੱਲਿਆ, ਜਿਹੜੀ ਕੱਲ ਮੈਂ ਅੰਜਮ ਸਰੋਇਆ ਸਾਹਿਬ ਦੇ ਸ਼ੋਅ ਦੇ ਵਿੱਚ ਜਿੱਤੀ ਸੀਗੀ ਵੀ ਸਵਾਲ ਦਾ ਜਵਾਬ ਦੇ ਕੇ, ਤੇ ਉਹ ਮੈਂ ਭੁੱਲਿਆ ਜੀ ਘਰੇ। ਇੱਥੇ ਵੀ ਕੁਝ ਬਣਨ ਲੱਗਾ, ਹੁਣ ਦੇਖੋ ਕੀ ਬਣਦਾ, ਤੇ ਉਹ ਮੈਂ ਘਰੇ ਭੁੱਲਿਆ ਜੀ। ਚਲੋ ਦੁਬਾਰਾ ਜਦੋਂ ਜਾਵਾਂਗੇ ਸ਼ਾਮੀ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈ ਨਾ ਉਹ ਲੈ ਆਵਾਂਗੇ। ਤੇ ਮੋਟਰਸਾਈਕਲ ਮੈਂ ਬਾਬਾ ਤੇਜ਼ ਭਜਾ ਰਿਹਾ ਵੀ ਆਵਾਜ਼ਾਂ ਜਿਹੜੀਆਂ ਆ ਉਹ ਆਂਦੀਆਂ ਕਿ ਨਹੀਂ ਆਂਦੀਆਂ। ਇਹ ਵਲੌਗ ਜਿਹੜਾ ਸਪੈਸ਼ਲ ਇਸੇ ਵਾਸਤੇ ਹੈਗਾ ਵੀ ਆਵਾਜ਼ ਜਿਹੜੀ ਆ ਉਹ ਮੈਕਾਂ ਦੇ ਵਿੱਚ ਕਿੰਨੀ ਆਂਦੀ ਆ। ਬੜਾ ਸੋਹਣਾ ਪੈਟਰੋਲ ਪੰਪ ਆ ਜੀ ਸਾਡੇ ਅੰਦਰ, ਦੇਖ ਸਕਦੇ। ਪਹਿਲਾਂ ਵੀ ਤੁਹਾਨੂੰ ਮੈਂ ਕਈ ਵਾਰੀ
ਦਿਖਾਇਆ। ਲਓ ਜੀ, ਉਹ ਰਾਹ ਆ ਗਿਆ ਜਿਹੜੇ ਤੋਂ ਆਪਾਂ ਮੁੜਨਾ। ਇਹ ਕਿੰਨਾ ਕੁ ਸਫ਼ਰ ਹੋਣਾ ਚੌਕ ਤੋਂ ਲੈ ਕੇ ਇੱਥੇ ਤਾਈਂ? 2 ਕਿਲੋਮੀਟਰ ਆਉਣਾ ਆ ਘੱਟ ਵੱਧ। ਬਾਕੀ ਕੋਈ ਘਰ ਲੈ ਨੂੰ ਲਾ ਲਓ, ਬਾਕੀ ਜਿਹੜਾ ਆ ਕੋਈ ਇਧਰੋਂ ਜਿਹੜਾ ਆ ਜੀ ਲਓ ਜੀ, ਆ ਕੱਚਾ ਰਾਹ ਜਾਂਦਾ ਆਪਣੇ ਡੇਰੇ ਨੂੰ। ਹੈ ਅੱਜ ਪੂਰੇ ਦੀ ਪੂਰੀ ਤੁਹਾਨੂੰ ਘਰ ਤੋਂ ਲੈ ਕੇ ਇੱਥੇ ਤੱਕ ਮੇਨ ਬਾਜ਼ਾਰ ਜਿਹੜਾ ਉੱਥੋਂ ਲੈ ਕੇ ਇੱਥੇ ਤੱਕ ਦੀ ਤੁਹਾਨੂੰ ਸੈਰ ਜਿਹੜੀ ਉਹ ਮੈਂ ਕਿਹਾ ਕਰਾ ਦਵਾਂ। ਹੈ ਬਾਕੀ ਜਿਹੜਾ ਜੀ ਜੁੜੇ ਰਹੋ ਤੁਸੀਂ ਸਾਡੇ ਨਾਲ। ਅੱਜ ਜੋ ਕੁਝ ਵੀ ਹੋਇਆ ਉਹਦੀ ਤੁਹਾਡੇ ਨਾਲ ਸਾਂਝ ਕਰਾਂਗੇ ਜੀ। ਵੀ ਨਰਮਾ ਖਲੋਤਾ ਜੀ, ਇਹ ਦੇਖੋ ਇਹ ਚੌਧਰੀ ਖਾਲਦਾ ਮੱਕੀਆਂ ਤੁਸੀਂ ਦੇਖ ਲਓ ਵੀ ਪੱਕ ਕੇ ਜਿਹੜੀਆਂ ਤਿਆਰੀ ਦੇ ਲਾਗੇ ਹੋ ਗਈਆਂ ਹੋਈਆਂ। ਲਾਗੇ ਕੀ ਹੋਈਆਂ ਹੋਈਆਂ, ਪੱਕ ਗਈਆਂ ਹੋਈਆਂ। ਬਸ ਹੁਣ ਲੇਬਰਾਂ ਦੀ ਜਨਾਬ ਜੀ ਹੁਣ ਦੇਰ ਆ। ਤੇ ਅਗਾ ਮੱਕੀ ਦਾ ਰੇਟ ਵੀ ਈਦ ਤੋਂ ਪਹਿਲੇ ਤਾਂ ਘਟ ਗਿਆ ਸੀ, ਪਰ ਕੱਲ ਦੀ ਰਿਪੋਰਟ ਕੋਈ ਚੰਗੀ ਹੈਗੀ ਹੈ। ਕਹਿੰਦੇ ਆ ਵੀ ਕੱਲ 2300 2200 ਰੁਪਈਆ ਮਣ ਦੇ ਹਿਸਾਬ ਨਾਲ ਮੱਕੀ ਵਿਕਦੀ ਰਹੀ ਹੈ। ਤੇ ਰਾਣਾ ਅਸਲਮ ਖਾਨ ਵਕਾਰ ਸਾਹਿਬ ਨੂੰ ਕੱਲ ਕਿਹਾ ਸੀਗਾ ਵੀ ਕੋਈ ਬਲਾਗ ਬਣਾਈਏ, ਫਿਰ ਉਹ ਬਣ ਨਹੀਂ ਸਕਿਆ। ਉਹਨਾਂ ਦੇ ਜਿਹੜੇ ਆ ਵੱਡੇ ਭਾਈ ਰਾਣਾ ਤਸਨੀਮ ਸਾਹਿਬ ਉਹ ਆਏ ਹੋਏ ਸੀਗੇ। ਫਿਰ ਇਸ ਵਾਸਤੇ ਜਦੋਂ ਪ੍ਰਾਹੁਣੇ ਆਏ ਹੋਏ ਹੋਣ ਤੇ ਬੰਦਾ ਫਿਰ ਮਸਰੂਫ ਹੁੰਦਾ ਜੀ। ਹੈ ਆਪਾਂ ਬਿਲਕੁਲ ਆਪਣੇ ਡੇਰੇ ਦੇ ਲਾਗੇ ਪਹੁੰਚ ਗਏ ਹੋਏ ਆ ਜੀ। ਇਹ ਹੈਗੀ ਆ ਮੇਰੇ ਤਾਏ ਦੇ ਪੁੱਤਰ ਦੀ ਮੱਕੀ, ਖੁਰਸ਼ੀਦ ਨੰਬਰਦਾਰ। ਤੁਸੀਂ ਵੀਡੀਓ 'ਚ ਦੇਖਿਆ ਹੀ ਆ ਡੇਰਾ ਉਹਨਾਂ ਦਾ ਜੀ। ਅਗਲਾ ਜੀ ਪਿੱਪਲ ਵਾਲਾ ਡੇਰਾ, ਪਿੱਪਲ ਵਾਲਾ ਸਟੂਡੀਓ। ਹੈ ਉਹ ਗੱਲ ਹੈ। ਅੱਜ ਤੋਂ ਤੁਹਾਨੂੰ ਅਪਡੇਟ ਵੀ ਦਊਂਗਾ ਆਪਣੇ ਡੇਰੇ ਦੀ ਵੀ, ਅੱਜ ਕਿੱਦਾਂ ਦਾ ਹਿਸਾਬ ਕਿਤਾਬ ਆ। ਤਿਲ ਜਿਹੜੇ ਆ ਉਹ ਕਿੰਨੇ ਕੁਗਰੇ ਆ ਉਹ ਵੀ ਤੁਹਾਨੂੰ ਦਿਖਾਣਾ। ਮਿਰਚ ਦੇ ਹਾਲਾਤ ਜਿਹੜੇ ਕੀ ਚੱਲਦੇ ਪਏ ਆ ਉਹ ਵੀ ਤੁਹਾਨੂੰ ਮੈਂ ਦਿਖਾਣਾ। ਤੇ ਟੋਕਾ ਵੀ ਫਿੱਟ ਕਰਦੇ ਆ ਜੀ। ਬਸ਼ੀਰ ਨਾਲ ਵੀ ਗੱਲਬਾਤ ਕਰਾਂਗੇ। ਉਹ ਫਿਰਦਾ ਬਸ਼ੀਰ। ਆ ਆਪਾਂ ਤਿਲ ਬਹੁਤ ਸੋਹਣੇ ਆ ਜੀ, ਮੈਂ ਤੁਹਾਨੂੰ ਵੀ ਦਿਖਾਊਂਗਾ ਹੁਣੇ। ਲਓ ਜੀ, ਆਪਾਂ ਉੱਪੜ ਗਏ ਡੇਰੇ। ਆਪਣੀ ਜ਼ਿੰਮੇਵਾਰੀ ਨਾਟ ਸੀਗੇ ਜਿਹੜੇ ਉਹ ਆਪਾਂ ਬਸ਼ੀਰ ਨੂੰ ਦੇਤੇ ਆ। ਪੱਠੇ ਜਨਾਬ ਜੀ ਤੁਸੀਂ ਦੇਖੋ ਵੀ ਵੱਡੇ ਪਏ ਆ, ਕੋਈ ਲੱਦੇ ਪਏ ਆ, ਘਾਹ ਵੀ ਹਰ ਸ਼ੈ। ਤੇ ਬਸ਼ੀਰ ਹੁਣ ਟੋਕੇ ਕੱਸ ਲਵੇ ਜਰਾ ਇੱਕ ਵਾਰੀ। ਹੋਰ ਬਸ਼ੀਰ ਕੀ ਹਾਲ ਆ? ਹੈ ਅੱਜ ਮੈਂ ਯਾਰ ਬਹੁਤ ਲੇਟ ਹੋ ਗਿਆ। ਅੱਛਾ। ਤੇਰੀ ਵਜ੍ਹਾ ਨਾਲ ਨਾ ਮੈਂ ਲੇਟ ਹੋ ਗਿਆ ਕਿਉਂਕਿ ਕਾਬਲੇ ਹੈ ਨਹੀਂ ਸੀ। ਪੱਠੇ ਤੇ ਮੈਂ ਬੜੀ ਦੇਰ ਦੇ ਵੜ ਲਏ ਸੀ ਸਵੇਰ ਹੀ। ਮੈਂ ਫਿਰ ਇੱਥੇ ਤੈਨੂੰ ਉਡੀਕਦਾ ਰਿਹਾ। ਮੈਂ ਕਿਹਾ ਹਾਜੀ ਆ ਜਾਂਦਾ। ਨਹੀਂ ਤੂੰ ਮੈਨੂੰ ਫੋਨ ਕਰਨਾ, ਮੈਨੂੰ ਨਾਦਰ ਨੇ ਜਾ ਕੇ ਦੱਸਿਆ। ਮੇਰੇ ਮੋਬਾਈਲ 'ਚ ਬੈਲੈਂਸ ਹੈ ਨਹੀਂ ਸੀ, ਮੈਂ ਫੋਨ ਕਰਨਾ ਸੀ। ਤੂੰ ਉੱਚੀ ਵੱਲੋਂ ਜਾ ਕੇ ਮੈਨੂੰ ਕਾਲ ਮਾਰ ਦੇਣਾ, ਮੈਨੂੰ ਇੰਜ ਨਹੀਂ ਨਾ ਪਤਾ ਲੱਗਿਆ। ਮੈਂ ਇੱਥੇ ਲੱਭਦਾ ਰਿਹਾ। ਮੈਂ ਕਿਹਾ ਇੱਥੇ ਪਏ ਹੋਣੇ ਆ। ਆ ਕੀ ਟੰਗਿਆ ਹੈ? ਇਹ ਜਨਾਬ ਮੈਂ ਆਪਦਾ ਖਾਣਾ ਟੰਗੀ ਬਣਾ। ਵਾਹ ਬਈ ਵਾਹ। ਇਹ ਰਾਤ ਵਾਲੀ ਪਾਰਟੀ ਦਾ ਤਾਂ ਨਹੀਂ? ਨਹੀਂ ਇਹ ਉਹਦਾ ਹੀ ਹੈ। ਨਹੀਂ ਆ ਅੰਬ ਲਿਆਂਦੇ ਆ ਉੱਥੋਂ। ਹਾਂ ਮੈਂ ਕਿਹਾ ਚਾਰ 'ਚ ਪਾਵਾਂਗੇ। ਅੱਛਾ ਅੱਛਾ। ਤੇ ਆ ਰਾਤ ਵਾਲੀ ਪਾਰਟੀ ਨੇ ਬੋਤਲ ਰੱਖੀ ਹੈ ਥੋੜੀ ਜਿਹੀ। ਇਹ ਤਾਂ ਨਿਸ਼ਾਨੀ ਉਹਦੀ ਰਾਤ ਵਾਲੀ ਪਾਰਟੀ ਦੀ ਹੈ। ਹਾਂਜੀ। ਅੱਛਾ, ਉਹ ਜਿਹੜਾ ਤੇਲ ਸੀਗਾ ਹਾਂਜੀ ਕਾਲਾ ਉਹ ਕਿੱਥੇ ਆ? ਉਹ ਪਿਆ ਤੇਲ ਰੱਖਿਆ ਹੋਇਆ ਕਿ ਹੁਣ ਆਪਾਂ ਕਿਹੜਾ ਵੇਚਦਾ। ਫਿਰ ਇਹਨੂੰ ਲਾਉਂਦੇ ਘੱਟ? ਲਾਉਨੇ ਆ, ਲਾਉਂਦੇ ਕਿਉਂ ਨਹੀਂ ਆ। ਤੇਲ ਤੋਂ ਬਗੈਰ ਤਾਂ ਗੱਲ ਨਹੀਂ ਨਾ ਬਣਦੀ। ਤੇ ਉਹ ਇੱਕ ਕਾਬਲਾ ਕਹਿ ਰਿਹਾ ਸੀ ਵਿੱਚ ਹੀ ਰਹਿ ਗਿਆ, ਉਹਨੂੰ ਹੁਣ ਕੱਢਿਆ। ਕੱਢ ਦੇ। ਨਹੀਂ ਉਹਨੇ 4 ਹੀ ਮੈਨੂੰ ਕਿਹਾ। ਚਲੋ 2 ਲਿਆ ਕੇ ਹੋਰ ਕਰ ਦੇਣਾ। ਦੋ ਦੂਵੇ ਆਣ ਉਹ ਫਿਰ ਤੂੰ ਲਿਆਂਦਾ ਹੀ ਨਹੀਂ ਹੋਣੇ। ਹਾਂ ਕਿਹੜੇ ਰੱਖੇ ਹੋਏ ਜਿਹੜੇ ਆਪਾਂ ਇੱਥੇ ਖੋਲੇ ਸੀ ਨਾ। ਹਾਂ ਹਾਂ ਅੱਛਾ। ਹਾਂ ਉਹ ਕਾਬਲੇ ਉਹਦੇ ਕੋਲ ਹੀ ਰਹਿ ਗਏ। ਅੱਛਾ,
ਉਹ ਫਿਰ ਉਹਨੇ ਦੂਜੇ ਮੈਨੂੰ ਦੋ 4 ਨੇ- ਕਿਹਾ। ਦੂਜੇ 2 ਨੇ ਕੱਟ ਦਿੱਤੇ ਹਾਂ ਤੇ 2 ਨੇ ਖੋਲ ਲਏ ਉਹਨੇ। ਅੱਛਾ ਅੱਛਾ, ਚਲੋ ਲੈ ਆਵਾਂਗੇ। ਉਹ ਕਿਹੜੇ ਹਾਂ। ਉਹ ਵੀ ਇਹਦੇ ਨਾਲ ਦੇ ਹੀ ਆ? ਹਾਂਜੀ ਇਹੀ ਹੈ? ਉਹਨਾਂ ਦੇ ਨਾਲ ਦੇ ਹੀ ਲਿਆਵੇਂ। ਆ ਅੱਛਾ, ਵੱਡੇ ਨੱਟਾਂ ਵਾਲੇ। ਨਹੀਂ ਉਹ ਇੱਥੇ ਲੱਗਣੇ? ਹਾਂਜੀ ਉਹ ਵਿਚਾਲੇ ਲੱਗਦੇ ਆ। ਅੱਛਾ ਅੱਛਾ, ਬਸ ਇਹਦੇ ਨਾਲ ਦੇ ਹੀ ਆ ਜਾਣ। ਹਾਂ 3.5 ਸੂਤਰ 1.25 ਇੰਚੀ। ਇਹ ਆ। ਹਾਂਜੀ ਸੱਜਣੋ ਤੇ ਮਿੱਤਰੋ, ਕਈ ਦੋਸਤਾਂ ਨੇ ਮੈਨੂੰ ਇਹ ਗੱਲ ਕੀਤੀ ਸੀਗੀ ਵੀ ਯਾਰ ਆਪਣਾ ਕੋਈ ਜਿਹੜਾ ਨਾ ਡੇਰੇ ਦੀ ਜਿਹੜੀ ਇੱਥੇ ਦਾ ਹਿਸਾਬ ਕਿਤਾਬ ਆ, ਵੀ ਇੱਥੇ ਹੁਣ ਕੀ ਵਾਹ ਦਿਨ ਹੋ ਗਏ ਵੀ ਅਸੀਂ ਇੱਥੋਂ ਇਹੋ ਜਿਹੀ ਕੋਈ ਨਹੀਂ ਦਿਖਾਈ ਹੈਗੀ ਵੀਡੀਓ ਵੀ ਜਿਹਦੇ ਵਿੱਚ ਤੁਹਾਨੂੰ ਦੱਸਿਆ ਵੀ ਇੱਥੇ ਦੀ ਫਸਲ ਹੁਣ ਕਿੱਦਾਂ ਦੀ ਖਲੋਤੀ ਆ। ਉਹਦੇ ਬਾਰੇ ਚ ਅੱਜ ਗੱਲਬਾਤ ਕਰਦੇ ਆ। ਬਸ਼ੀਰ ਵੀ ਆਪਣੇ ਨਾਲ ਹੈਗਾ ਆ। ਹਾਂ ਵੀ ਬਸ਼ੀਰ ਸੁਣਾ, ਕਿੱਦਾਂ ਦੇ ਆ ਤਿਲ ਆਪਣੇ? ਸਭ ਤੋਂ ਪਹਿਲਾਂ ਹੀ ਤੁਹਾਨੂੰ ਤਿਲ ਦਿਖਾਉਂਦੇ ਆ ਜੀ। ਤਿਲ ਜੀ ਮਾਸ਼ਾਅੱਲਾ ਆਪਣੇ ਠੀਕ ਖਲੇ ਆ। ਹਾਂ ਨਹੀਂ ਆ ਦੇਖੋ ਜੀ, ਤਿਲ ਆਪਣੇ ਠੀਕ ਖੜੇ ਆ ਮਾਸ਼ਾਅੱਲਾ। ਰੱਬ ਰੋਜ਼ੀ ਦੇਵੇਗਾ। ਨਹੀਂ ਅੱਲਾ ਕਰਮ ਕਰੋ। ਅੱਲਾਹ ਪਾਕ ਦਾ ਕਰਮ ਹੈ। ਕਹਿੰਦੇ ਆ ਜੀ ਵੀ ਤਿਲਾਂ ਦੀ ਜਿਹੜੀ ਵਾਹੀ ਆ, ਇਹ ਥੋੜਾ ਜਿਹਾ ਇਹਦੇ ਵਿੱਚ ਫਾਸਲਾ ਹੋਣਾ ਚਾਹੀਦਾ, ਜ਼ਿਆਦਾ ਜੁੜੇ ਹੋਏ ਨਹੀਂ ਹੋਣੇ ਚਾਹੀਦੇ। ਸਾਨੂੰ ਇੰਜ ਲੱਗਾ ਸੀਗਾ ਵੀ ਇਹਦੇ ਵਿੱਚ ਅਸੀਂ ਬੀਜ ਜਿਹੜਾ ਆ ਘੱਟ ਪਾਇਆ, ਵੀ ਸ਼ਾਇਦ ਇਹ ਨਾ ਹੋ। ਇਹ ਦੁਪਹਿਰ ਵੇਲੇ ਉਂਝ ਵੀ ਜਿਹੜਾ ਨਾ ਇਸ ਵੇਲੇ ਸੂਰਜ ਜਿਹੜਾ ਤੁਸੀਂ ਆ ਦੇਖੋ ਵੀ ਮੇਰੇ ਸਿਰ ਦੇ ਉੱਤੇ ਪਹੁੰਚਿਆ ਹੋਇਆ, ਤਕਰੀਬਨ ਵੇਲਾ ਹੋ ਗਿਆ ਹੋਣਾ 10 ਕੁ ਵਜੇ ਦਾ, 10:30 ਹੋ ਗਏ ਹੋਣੇ। ਤੇ ਇਹ ਕੁਝ ਘੱਟ ਦਿਖਦੇ ਆ, ਲੇਕਿਨ ਮੈਂ ਤੁਹਾਨੂੰ ਇੱਥੋਂ ਕੋ ਨੇੜੇ ਕਰਕੇ ਦਿਖਾਣਾ ਵੀ ਇਹ ਬਹੁਤ ਸੋਹਣੀ ਇਹਦਾ ਜੰਮ ਹੈਗਾ ਹੈ ਜੀ, ਜਿੱਦਾਂ ਦਾ ਹੋਣਾ ਚਾਹੀਦਾ ਉਦਾਂ ਦਾ। ਠੀਕ ਹੈ ਜੀ। ਵੀ ਫਾਸਲਾ ਵੀ ਇਹਦੇ ਵਿੱਚ ਜ਼ਿਆਦਾ ਸੰਘਣੇ ਆ, ਉਹ ਜਿਹੜੇ ਆ ਸਿੱਧੀ ਸਿੱਧੀ ਸੋਟੀਆਂ ਜੀਆਂ ਹੋ ਜਾਂਦੀਆਂ। ਤੇ ਬਾਕੀ ਜੀ ਮਾਲਕ ਦੀ ਉਹ ਆ ਵੀ ਕੀ ਬਣਦਾ। ਬਹੁਤਾ ਸੰਘਣਾ ਝਾੜ ਨਹੀਂ ਦਿੰਦਾ। ਆਹੋ ਬੂਟਾ ਨਹੀਂ ਨਾ ਫੈਲਦਾ। ਹਾਂਜੀ ਉਹਦਾ ਬੂਟਾ ਨਹੀਂ ਫੈਲਦਾ। ਹਾਂ 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 ਇਦਾਂ ਹੀ। ਆ ਮੱਕੀ ਦੇ ਪੱਠੇ ਆ ਜੀ, ਬਸ਼ੀਰ ਨੇ ਇਹਨਾਂ ਨੂੰ ਪਾਣੀ ਤਾਂ ਲਾਤਾ, ਪਰ ਗੱਲ ਇਹ ਆ ਵੀ ਹੁਣ ਜੀ ਕਰੀਏ ਕੀ। ਕਈ ਦੋਸਤ ਇਹ ਗੱਲ ਕਰ ਦਿੰਦੇ ਆ ਜਾਈਏ ਕਿਹੜੇ ਪਾਸੇ। ਹੁਣ ਸਪਰੇਆਂ ਤੋਂ ਬਗੈਰ ਪੱਠੇ ਵੀ ਕੋਈ ਨਹੀਂ ਹੁੰਦੇ, ਸਵਾਲ ਹੀ ਪੈਦਾ ਨਹੀਂ ਹੁੰਦਾ। ਹੁਣ ਆ ਪਾਣੀ ਆ ਲੱਗਾ ਨਾ, ਇਹਨੂੰ ਹੁਣ ਜੇ ਸ਼ਾਮ ਨੂੰ ਸਪਰੇਅ ਨਾ ਹੋਵੇ, ਇਹ ਕੀੜੀ ਨੇ ਖਾ ਜਾਣਾ। ਇਹਨੂੰ ਕੀੜੀ ਨੇ ਖਾ ਜਾਣਾ। ਹਾਲਾਤ ਇਦਾਂ ਦੇ ਬਣ ਗਏ, ਕਿਵੇਂ ਛੱਡ ਕੇ ਦੇਖੀਏ? ਪੱਠਿਆਂ ਤੋਂ ਰਹਿ ਜਾਾਂਗੇ ਜੇ ਹਿਸਾਬ ਕਿਤਾਬ ਆ। ਤੇ ਬਾਕੀ ਜੀ ਮਿਰਚ ਦੀ ਗੱਲ ਕਰਦੇ ਆ ਜੀ। ਮਿਰਚ ਦਾ ਬਾਜ਼ਾਰ ਬੜਾ ਵਧੀਆ ਹੋ ਗਿਆ ਹੋਇਆ, ਕਿਉਂਕਿ ਹੁਣ ਮਿਰਚ ਨਹੀਂ ਰਹੀ। ਕਹਿੰਦੇ ਆ 3000 ਰੁਪਏ ਦਾ ਤੋੜਾ ਜਿਹੜਾ ਆ ਉਹ ਮੰਡੀ ਦੇ ਵਿੱਚ ਵਿਕ ਰਿਹਾ। ਤੇ ਛਾਪਰ ਜਿਹੜਾ ਮੈਂ ਅੱਜ ਸਵੇਰ ਮੰਡੀ ਚੋਂ ਪਤਾ ਕੀਤਾ ਸੀਗਾ, ਉਹ ਕਹਿੰਦੇ ਆ 300 ਰੁਪਏ ਦਾ। ਇਹ ਜੀ ਵੀ ਹੈਗਾ ਆ ਮੇਰਾ ਨੇਚਰ। ਤੁਸੀਂ ਇਹਦਾ ਕੱਦ ਦੇਖੋ, ਮੈਂ ਤੁਹਾਨੂੰ ਦਿਖਾਣਾ ਵੀ ਇਹ ਦੇਖੋ। ਇਹ ਹਜੇ ਖਾਲੀ ਤੇ ਮੈਂ ਬਾਹਰ ਫਿਰਦਾ ਤੇ ਇਹਦਾ ਕੱਦ ਚੈੱਕ ਕਰੋ ਤੁਸੀਂ, ਕਾਦੇ ਦਾ ਕਿੱਡੀ ਇਹ ਮਿਰਚ ਹੋ ਗਈ ਹੋਈ ਆ। ਪਰ ਗੱਲ ਇਹ ਆ ਮੇਰੇ ਹਿਸਾਬ ਦੇ ਵਿੱਚ 3 ਫੁੱਟ ਕੱਦ ਕਰ ਗਈ ਹੋਈ ਆ। ਇਹਦੇ ਮੇਰੇ ਹਿਸਾਬ 'ਚ ਵੈਰਾਈਟੀ ਕੋਈ ਨਹੀਂ ਹੈਗੀ। ਨਹੀਂ ਜੀ ਇਹ ਵੈਰਾਈਟੀ ਹੈ ਹੀ ਨਹੀਂ। ਉੱਤੇ ਸਿਰ ਤੇ ਜਾ ਕੇ ਫਲ ਚੁੱਕਦੀ ਹੈ, ਉਹਦਾ ਫਾਇਦਾ ਹੈ ਨਹੀਂ। ਪ੍ਰੋਡਕਸ਼ਨ ਵੀ ਕੋਈ ਨਹੀਂ ਹੈਗੀ ਇਹਦੀ 76 ਕੁ ਤੋੜੇ ਆ ਜੜੀਆਂ ਐਵਰੇਜ ਨਹੀਂ ਪੂਰੀ ਦਿੰਦੀ। ਨਾ ਜੀ ਨਾ, ਇਹਦੀ ਐਵਰੇਜ ਘੱਟ ਹੈਗੀ। ਤੇ ਮੇਰੇ ਹਿਸਾਬ ਵਿੱਚ ਇਹ ਵੈਰਾਈਟੀ ਪੂਣਾ ਕੋਈ ਨਹੀਂ ਹੈਗਾ ਜੀ। ਤੇ ਬਾਕੀ ਜੀ ਮੇਰੇ 'ਚ ਆਪਣੀ ਦੂਜੀ ਜਿਹੜੀ ਆ ਐਨਐਫ ਵਾਲੇ ਨੇ ਪਹਿਲਾਂ ਵੀ ਕਦੇ ਨਹੀਂ ਚੁੱਕਿਆ ਜਿੰਨਾ ਹੁਣ ਚੁੱਕੀ ਖਲੋਤੀ ਆ। ਪਰ ਗੱਲ ਇਹ ਹੈਗੀ ਆ ਵੀ ਹੁਣ ਹਾਲਾਤ ਵੀ ਹੁਣ ਅਸੀਂ ਆਪ ਇਹ ਬੁੱਢੀ ਹੋ ਗਈ। ਇਹ ਦੇਖੋ ਤੁਸੀਂ ਵੀ ਸ਼ਾਇਦ ਇੰਨੀ ਫਰੂਟਿੰਗ ਪਹਿਲਾਂ ਵੀ ਮਿਰਚ ਨੇ ਕੋਈ ਨਹੀਂ ਲਈ ਜਿੰਨੀ ਹੁਣ ਗੁੱਛਿਆਂ ਦੇ ਵਿੱਚ ਨਾ ਜੀ। ਇਹਨੂੰ ਇਹ ਮੈਂ ਤੁਹਾਨੂੰ ਦਿਖਾਣਾ। ਇਹ ਦੇਖੋ ਇਹ ਮਿਰਚਾਂ ਹੀ ਮਿਰਚਾਂ ਜੀ, ਇੰਨੇ ਹੁਣ ਪੱਤੇ ਨਹੀਂ ਹੈਗੇ ਜਿੰਨੀ ਮਿਰਚਾਂ। ਤੇ ਪਰ ਗੱਲ ਇਹ ਹੈਗੀ ਆ ਵੀ ਹੁਣ ਇਹਦੀ ਉਮਰ ਵੀ ਪੂਰੀ ਹੋ ਗਈ ਹੋਈ ਹੈ। ਇਹ ਦੇਖੋ ਤੁਸੀਂ, ਕਿਉਂ ਬਸ਼ੀਰ ਇਹਦੀ ਉਮਰ ਵੀ ਹੁਣ ਮੇਰੇ ਖਿਆਲ ਹਾਂਜੀ ਇਹਦੀ ਉਮਰ ਹੁਣ ਪੂਰੀ ਹੋ ਗਈ ਆ। ਹੈ ਪੂਰੀ ਉਮਰ ਹੋ ਗਈ ਇਹਦੀ। ਹਾਂ ਚਲੋ ਬਹਰਲ ਇਹ ਬਾਰਾ ਅੱਲਾ ਖੈਰ ਕਰੂਗਾ ਵੀ ਚੰਗਾ ਲੱਗ ਜਾਵੇ। ਮੇਰਾ ਤਾਂ ਇੱਕੋ ਹੀ ਆ ਜ਼ਿਹਨ ਦੇ ਵਿੱਚ, ਬਸ਼ੀਰ ਵੀ ਇਹੀ ਗੱਲ ਕਰਦਾ ਸੀ ਵੀ ਚਲੋ ਇਹ ਆ ਵੀ ਇਹ ਵਾਰੇ ਨਾਲ ਸਾਡਾ ਇੰਨਾ ਖੋ ਜਾਵੇ ਵੀ ਆ ਜ਼ਮੀਨ ਵਾਹੀ ਵੂਈ ਜਾਵੇ ਚੰਗੀ ਤਰ੍ਹਾਂ। ਕਿਉਂਕਿ ਇਹਦੇ ਬਾਣ ਤੇ ਇਹਨੂੰ ਜਦੋਂ ਮਿਰਚ ਨੂੰ ਤੁਸੀਂ ਇਹਦੇ ਤੋਂ ਬਾਅਦ ਜਿਹੜੀ ਫਸਲ ਵਾਸਤੇ ਜ਼ਮੀਨ ਤਿਆਰ ਕਰਨੀ ਹੈ ਨਾ, ਇਹ ਉਹਦੇ ਤੇ ਬਹੁਤ ਖਰਚਾ ਲੈਂਦੀ ਆ। ਇਹਨੂੰ ਹੁਣ 2-2 ਰੂਟੇ ਵੱਜਣਗੇ, ਫਿਰ ਇਹਨੂੰ ਕੋਈ ਡਿਸਕਾਂ ਵੀ ਵੱਜਣਗੀਆਂ। ਉਹਦਾ ਹਿਸਾਬ ਲਾ ਲਓ ਵੀ ਤੁਸੀਂ 18-20 ਹਜ਼ਾਰ ਰੁਪਈਆ ਤਾਂ ਸਿਰਫ ਰੂਟਾਂ ਤੇ ਡਿਸਕਾਂ ਹੀ ਬਣ ਗਿਆ। ਤੇ ਬਾਕੀ ਹਾਲ ਕਿੱਲੇ ਦਾ ਹਿਸਾਬ ਕਿਤਾਬ ਬਣ ਗਿਆ 18-20 ਹਜ਼ਾਰ। ਹਾਂ ਬਹੁਤ ਮਹਿੰਗਾ ਕੰਮ ਹੋਇਆ ਹੋਇਆ ਜੀ। ਚਲੋ ਮਾਲਕ ਆਪਣੀ ਰਹਿਮਤ ਕਰੂਗਾ ਜੀ।
ਦੂਜਾ ਜੀ ਆ ਸਾਡੀ ਮੱਕੀ ਆ 1.5 ਕਨਾਲ ਅਸੀਂ ਆਪਣੇ ਡੰਗਰਾਂ ਨੂੰ ਹੀ ਛੇਲ ਕਰਕੇ ਖਲਾਈ ਆ ਤੇ ਬਾਕੀ ਮੱਕੀ ਮਾਸ਼ਾਅੱਲਾ ਨਾ ਹਾਂ ਮੱਕੀ ਦੀ ਐਵਰੇਜ ਠੀਕ ਆ। ਹਾਂ ਹਾਂ ਮੱਕੀ ਅਸੀਂ ਵੀਰਾਂ ਨੂੰ ਦਿਖਾ ਦਈਏ। ਹਾਂ ਹਾਂ ਖੜਾ ਹੋ ਕੇ ਦਿਖਾ। ਆਹ ਦੇਖੋ ਜੀ ਮੱਕੀ ਆ ਨਹੀਂ ਇਹਦੀ ਸਿਰੇ ਤਾਈਂ ਇਹਨੇ ਦਾਣਾ ਚੁੱਕਿਆ ਹੋਇਆ। ਇਹ ਹਾਂਜੀ। ਸੋਹਣਾ ਬੀ ਹੈ ਜੀ, ਚੰਗਾ ਬੀ ਆ। ਆ 1.5 ਕਨਾਲ ਦੇ ਵਿੱਚੋਂ ਆ ਜਿਹੜੀ ਮੱਕੀ ਪਈ ਆ ਇਹ 1.5 ਕਨਾਲ ਦੇ ਵਿੱਚੋਂ ਆ ਜੀ ਤੇ ਬੜੀ ਜ਼ਬਰਦਸਤ ਆ, ਚੰਗੀ ਪ੍ਰੋਡਕਸ਼ਨ ਦਊਗੀ ਜੇ ਰੇਟ ਵੀ ਰੱਬ ਕਰੇ ਵੀ ਚੰਗਾ ਰਵੇ। ਕੱਲ ਵੀ ਰੇਟ ਦੀ ਪੁੱਛ ਦੱਸ ਕੀਤੀ ਸੀ, ਰੇਟ 2300-2400 ਰੁਪਈਆ ਜੀ ਅੱਜ ਮੰਡੀ ਦੇ ਵਿੱਚ ਮੇਰਾ ਖਿਆਲ ਆ ਵੀ ਹੈਗਾ। ਤੇ ਜੇ ਰੇਟ ਕੋਈ ਚੰਗਾ ਰਵੇ ਜੀ ਤਾਂ ਮਾਲਕ ਇਹਦੇ ਤੋਂ ਰਿਜ਼ਕ ਦੇ ਜੂਗਾ। ਉਹਨੇ ਕਿਸੇ ਨਾ ਕਿਸੇ ਬਹਾਨੇ ਨਾਲ ਕਿਧਰੋਂ ਨਾ ਕਿਧਰੋਂ ਰਿਜ਼ਕ ਬਸ਼ੀਰ ਮੀਆਂ ਦੇਣਾ ਹੁੰਦਾ। ਦੇਣਾ ਜੀ, ਦੇਣਾ ਕਿਉਂ ਨਹੀਂ, ਕਿਉਂਕਿ ਕਈ ਨਾ ਕਈ ਫਸਲ ਕੋਈ ਮੰਦੀ ਆ ਗਈ, ਕੋਈ ਵਿੱਚ ਚੰਗੀ ਆ ਗਈ, ਹਾਂ ਰਿਜ਼ਕ ਰੱਬ ਨੇ ਦੇਣਾ ਹੈ। ਆ ਜੀ ਮੇਰੇ ਪਤਰੇਰ ਦੀਆਂ ਮਿਰਚਾਂ ਹੈਗੀਆਂ, ਇਹਨੂੰ ਵੀ ਫਲ ਜੀ ਬਹੁਤ ਲੱਗਾ ਹੋਇਆ। ਤੇ ਦੁਆ ਆ ਜੀ ਮਾਲਕ ਸਾਰੇ ਜਿੰਨੇ ਵੀ ਸਾਡੇ ਜ਼ਿਮੀਦਾਰ ਭਰਾ ਹੈਗੇ ਆ ਉਹਨਾਂ ਨੂੰ ਜੀ ਅੱਲਾਹ ਰਿਜ਼ਕ ਪਾਕ ਹਰ ਇੱਕ ਨੂੰ ਰੋਜ਼ੀ ਦੇਵੇ। ਹਾਂ ਸਹੀ ਜੀ ਗੱਲ ਆ, ਹਾਂ ਗਰੀਬ ਨੂੰ ਵੀ, ਅਮੀਰ ਨੂੰ ਵੀ, ਦੁਸ਼ਮਣ ਨੂੰ ਵੀ, ਸੱਜਣ ਨੂੰ ਵੀ, ਸਹੀ ਗੱਲ ਆ। ਅੱਲਾਹ ਪਾਕ ਰੋਜ਼ੀ ਹਰ ਇੱਕ ਨੂੰ ਦੇਵੇ। ਆਹੋ ਜੀ ਉਹ ਮਾਲਕ ਜੀ ਉਹਨੇ ਆ। ਦੇਣੀ ਰਿਜ਼ਕ ਤਾਂ ਫਿਰ ਉਹਨੇ ਦੇਣਾ ਹੀ ਹੈਗਾ। ਪਿੱਪਲ ਜੀ ਆਪਣਾ ਪੂਰਾ ਹਰਾ ਭਰਾ ਹੋ ਗਿਆ ਹੋਇਆ। ਹਾਂਜੀ ਪੂਰੇ ਜੋਬਾਂ ਚ ਹੁਣ ਆ ਗਿਆ। ਆਹ ਇਸ ਵੇਲੇ ਤੁਸੀਂ ਆ ਦੇਖੋ ਵੀ ਦੂਰੋਂ ਮੈਂ ਤੁਹਾਨੂੰ ਦਿਖਾ ਦੇਵਾਂ, ਕਈ ਸਾਡੇ ਵੀਰ ਇਦਾਂ ਦੇ ਵੀ ਆ ਜਿਹੜੇ ਕਹਿੰਦੇ ਪਿੱਪਲ ਨਹੀਂ ਪੂਰਾ ਦਿਖਾਇਆ। ਇਹ ਦੇਖ ਲਓ ਤੁਸੀਂ ਵੀ ਆਹ ਆਪਣਾ ਪਿੱਪਲ ਆ ਜੀ, ਪੂਰੇ ਭਾਰ ਚ ਖਲੋਤਾ ਇਸ ਵੇਲੇ ਜੀ ਹੈ। ਤੇ ਆਹ ਜੀ ਜ਼ਮੀਨ ਆ ਅਸੀਂ ਇੱਕ ਟੋਟਾ 2 ਕਨਾਲਾਂ ਦਾ ਕਣਕ ਸੀਗੀ, ਇਹਨੂੰ ਅਸੀਂ ਵਿਹਲਾ ਰੱਖਿਆ। ਇਹਦੇ ਵਿੱਚ ਹੁਣ ਆ ਮੱਕੀ ਜਿਹੜੀ ਇੱਥੇ ਇਹ ਸਿੱਟਾਂਗੇ। ਹੁਣ ਆ ਕੋਈ ਕਨਾਲ 1.5 ਕਨਾਲ ਅਸੀਂ ਸ਼ਾਇਦ 10 ਮਰਲੇ ਹੋਰ ਖਾ ਜਾਾਂਗੇ, ਇੰਨਾ ਕੀ ਆ। ਬਾਕੀ ਜੀ ਇਹ ਫਿਰ ਹੁਣ ਪੱਕੀ ਹੋਈ ਹੈ, ਇਹ ਡੰਗਰਾਂ ਦੇ ਖਾਣ ਦੇ ਕਾਬਲ ਨਹੀਂ ਰਹਿਣੀ ਹੈਗੀ। ਫਿਰ ਇਹਨੂੰ ਅਸੀਂ ਲੇਬਰ ਹੀ ਇਹਦੇ ਵਾਸਤੇ ਬੁਲਾਵਾਂਗੇ, ਉਹਦਾ ਵੀ ਰੇਟ ਚੰਗਾ ਭਲਾ ਹੋਣਾ ਲੇਬਰ ਦਾ ਵੀ ਹੈ। ਹਾਂਜੀ ਲੇਬਰ ਦਾ ਵੀ ਰੇਟ 18-19 ਹਜ਼ਾਰ ਤੋਂ ਚੱਲ ਰਹੇ ਆ। ਆਹੋ ਕੱਲ ਮੈਂ ਪੜਦਾ ਸੀ ਕਿਧਰੇ ਕਿਧਰੇ 15,000 ਵੀ ਆ, 14,000 ਵੀ ਆ। ਇਲਾਕਿਆਂ ਦਾ ਫਰਕ ਹੁੰਦਾ। ਹਾਂਜੀ ਸਾਡੇ ਇੱਧਰ ਲੇਬਰ ਦੇਖੋ 18,000 ਵੀ ਹੋ ਸਕਦੀ ਹੈ, 19,000 ਵੀ ਹੋ ਸਕਦੀ ਹੈ। ਹਾਂਜੀ ਹਾਂ ਬਸ਼ੀਰ ਮਿਰਚਾਂ ਨੂੰ ਹੱਥ ਮਿਲਾ ਲਈਏ। ਆ ਪਾਣੀ ਹੁਣ ਜਿਹੜਾ ਨਾ ਆ ਪਾਣੀ ਕਿਧਰੇ ਲੱਗ ਜਾਂਦਾ। ਸਵੇਰੇ ਨੂੰ ਪਾਣੀ ਇਨਸ਼ਾਅੱਲਾ ਲਾਵਾਂਗੇ ਜੇ ਆਪਣੀ ਮੋਟਰ ਠੀਕ ਹੋ ਗਈ, ਨਹੀਂ ਤਾਂ ਫਿਰ ਸੋਲਰ ਹੀ ਚਲਾ ਦੇਵਾਂਗੇ। ਹਾਂ ਸੋਲਰ ਚਲਾਇਆ, ਦੇਖਣਾ ਜਿੱਥੇ ਤੱਕ ਪਾਣੀ ਲੱਗਾ ਨਾ ਹਾਂ ਉੱਥੇ ਤੱਕ ਮਿਰਚਾਂ ਦਾ ਹਿਸਾਬ ਦੇਖ ਲਾ ਤੇ ਅਗਮ ਦੇਖ ਲੈ, ਇੰਨਾ ਫਰਕ ਪੈਂਦਾ। ਹਾਂ ਤੇ ਇੰਨਾ ਫਰਕ ਪੈਣਾ ਆ। 2 ਟੋਟੇ ਨੂੰ ਪਾਣੀ ਫਿਰ ਗਿਆ ਹੋਇਆ ਹੈ ਤੇ ਅਗਲੇ ਆ 2 ਟੋਟੇ ਐਵੇਂ ਪਏ ਆ। ਹਾਂ ਚਲੋ ਅੱਲਾ ਖੈਰ ਕਰੂਗਾ ਜੀ। ਲਓ ਜੀ ਇਹ ਸੀਗੀ ਸਾਂਝ ਨਿੱਕੀ ਜੀ ਜਿਹੜੀ ਅਸੀਂ ਸਵੇਰੇ ਸਵੇਰੇ ਤੜਕੇ ਆ ਕੇ ਤੁਹਾਡੇ ਨਾਲ ਕਰ ਲਈ ਆ। ਕੱਲ ਵੀ ਵੀਡੀਓ ਨਹੀਂ ਬਣ ਸਕੀ ਹੈਗੀ, ਠੀਕ ਹੈ। ਰਾਣਾ ਅਸਲਮ ਖਾਨ ਵਕਾਰ ਸਾਹਿਬ ਦੇ ਮੈਂ ਤੁਹਾਨੂੰ ਦੱਸਿਆ ਕਿ ਭਾਈ ਆਏ ਹੋਏ ਸੀਗੇ ਤਾਂ ਕਰਕੇ। ਤੇ ਦੁਆਵਾਂ ਦੇ ਵਿੱਚ ਜੀ ਯਾਦ ਰੱਖਿਓ ਮੇਰਾ ਤੇ ਤੁਹਾਡਾ ਸਾਥ ਸੀਗਾ ਇਸ ਵੀਡੀਓ ਦੇ ਵਿੱਚ। ਇੱਥੇ ਤੱਕ ਕਿ ਕਿਸੇ ਹੋਰ ਨਵੇਂ ਵੀਡੀਓ ਦੇ ਨਾਲ, ਕਿਸੇ ਹੋਰ ਵਲੌਗ ਦੇ ਨਾਲ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋਵਾਂਗੇ ਜੀ। ਹੁਣ ਤੁਸੀਂ ਆਪਣੇ ਵੀਰ ਰਾਣਾ ਖਾਲਦ ਮਕਬੂਲ ਨੂੰ ਦੇ ਦਿਓ ਇਜਾਜ਼ਤ। ਆਖਰ ਦੇ ਉੱਤੇ ਉਹੀ ਨਾਰਾ ਵੀ ਪੰਜਾਬ ਤੇ ਪੰਜਾਬੀ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ। ਲਵ ਯੂ ਹੋ ਗਿਆ ਤੁਹਾਡੇ ਸਾਰਿਆਂ ਦੇ ਨਾਲ। ਰੱਬ